ਬਿਸਮਿਲ੍ਲਾਹਿਰਰਹਿਮਾਨਿਰਰਹੀਮ। अस्सलाम वालेकुम। नेमत कदे ਦੇ ਨਾਜ਼ਰੀਨ अस्सलाम वालेकुम ਜੀ ਆਇਆਂ ਨੂੰ। ਨਾਜ਼ਰੀਨ, ਅੱਜ ਮੈਂ ਤੁਹਾਡੇ ਲਈ ਜਿਹੜਾ ਹੈ ਨਾ ਲਸੂੜਿਆਂ ਦਾ ਅਚਾਰ ਪਾਉਣ ਦਾ ਨਾ ਬੜਾ ਹੀ ਬਿਹਤਰੀਨ ਜਿਹਾ ਤਰੀਕਾ ਅਤੇ ਆਸਾਨ ਤਰੀਕਾ ਲੈ ਕੇ ਆਈ ਹਾਂ। ਤੁਹਾਨੂੰ ਪਤਾ ਹੈ ਕਿ ਗਰਮੀਆਂ ਦੇ ਮੌਸਮ ਦੇ ਵਿੱਚ ਮੁਖਤਲਿਫ ਅਚਾਰ ਜਿਹੜੇ ਨੇ ਪੈਂਦੇ ਨੇ। ਏਸ਼ੀਆ ਵਿੱਚ ਇਸ ਖਾਸ ਤੌਰ 'ਤੇ ਬਰੇ ਸਗੀਰ 'ਚ ਤੁਹਾਨੂੰ ਪਤਾ ਬਹੁਤ ਜ਼ਿਆਦਾ ਲੰਮੀਆਂ ਦਿਹਾੜੀਆਂ ਹੁੰਦੀਆਂ ਨੇ ਅਤੇ ਗਰਮੀਆਂ ਦੇ ਵਿੱਚ ਫਲ ਵੀ ਬਹੁਤ ਅੱਛੇ ਅੱਛੇ ਹੁੰਦੇ ਆ। ਅੱਜ ਮੈਂ ਤੁਹਾਨੂੰ 5 ਕਿਲੋ ਜਿਹੜਾ ਹੈ ਨਾ ਲਸੂੜੇ ਦਾ ਅਚਾਰ ਪਾਉਣ ਦੀ ਤਰਕੀਬ ਦੱਸਾਂਗੀ। ਇਹਦੇ ਲਈ ਮੈਂ ਨਾ ਤਾਜ਼ਾ ਲਸੂੜੇ ਲੈ ਲਏ ਨੇ। ਉਹਨਾਂ ਨੂੰ ਅਸੀਂ ਉਹਨਾਂ ਦੀਆਂ ਡੰਡੀਆਂ ਸਮੇਤ ਜਿਹੜਾ ਨਾ ਉਬਾਲ ਲਾਂਗੇ। ਧੋ ਕੇ ਲਸੂੜੇ ਮੈਂ ਸਾਫ਼ ਕਰ ਲਏ ਨੇ ਅਤੇ ਦੇਚਕੀ ਦੇ ਵਿੱਚ ਨਾ 1 ਚਮਚਾ ਹਲਦੀ ਦਾ ਪਾ ਕੇ ਅਤੇ ਅਸੀਂ ਪਾਣੀ ਉਬਾਲ ਲਵਾਂਗੇ। ਜਦੋਂ ਸਾਡੇ ਪਾਣੀ ਨੂੰ ਉਬਾਲਾ ਆ ਜਾਵੇ ਤਾਂ ਅਸੀਂ ਇਹਦੇ ਵਿੱਚ ਨਾ ਲਸੂੜਿਆਂ ਨੂੰ ਪਾ ਕੇ ਅਤੇ 5 ਤੋਂ 7 ਮਿੰਟ ਲਈ ਉਬਾਲ ਲਾਂਗੇ। ਆ ਵੇਖੋ ਤੁਸੀਂ, ਇਹਨਾਂ ਦੀਆਂ ਨਾ ਡੰਡੀਆਂ ਬਿਲਕੁਲ ਸਾਫ਼ ਨਹੀਂ ਕਰਨੀਆਂ। ਲਸੂੜਿਆਂ ਨੂੰ ਡੰਡੀ ਸਮੇਤ ਉਬਾਲਣਾ ਹੈ ਅਤੇ ਨਾ ਉਹਦੀ ਟੋਪੀ ਲਾਉਣੀ ਹੈ। ਉਹਦੇ ਉੱਤੇ ਜਿਹੜੀ ਕੈਪ ਹੁੰਦੀ ਹੈ ਉਹਨੂੰ ਨਹੀਂ ਲਾਉਣਾ, ਕਿਉਂਕਿ ਅਗਰ ਅਸੀਂ ਕੈਪ ਲਾਵਾਂਗੇ ਤਾਂ ਫਿਰ ਲਸੂੜੇ ਦੇ ਵਿੱਚ ਪਾਣੀ ਜਾਣ ਦਾ ਖਦਸ਼ਾ ਹੁੰਦਾ ਹੈ ਅਤੇ ਜੇ ਲਸੂੜੇ ਦੇ ਅੰਦਰ ਪਾਣੀ ਚਲਾ ਜਾਏ ਤਾਂ ਫਿਰ ਸਾਡਾ ਅਚਾਰ ਖ਼ਰਾਬ ਹੋ ਜਾਂਦਾ ਹੈ। ਲਸੂੜਿਆਂ ਨੂੰ ਅਸੀਂ ਤਸਲੇ ਦੇ ਵਿੱਚ ਪਾ ਕੇ ਪਾਣੀ ਵਿੱਚ ਖੁੱਲ੍ਹੇ ਵਿੱਚ ਪਾ ਕੇ ਉਬਾਲ ਲਿਆ। ਉਬਾਲ ਕੇ ਅਤੇ 5-7 ਜਿਹੜੇ ਨਾ ਮਿੰਟ ਇਹਨੂੰ ਉਬਾਲਣਾ ਵਾ। ਲਸੂੜੇ ਦਾ ਅਚਾਰ ਜਿਹੜਾ ਨਾ ਗਰਮੀਆਂ ਦੇ ਵਿੱਚ ਨਾਸ਼ਤੇ ਵਿੱਚ ਅਤੇ ਦੁਪਹਿਰ ਦੇ ਖਾਣਿਆਂ ਨਾਲ ਇਸਤੇਮਾਲ ਹੁੰਦਾ ਹੈ ਅਤੇ ਪਰਾਠੇ ਦੇ ਨਾਲ, ਅਚਾਰ ਪਰਾਠੇ ਦੇ ਨਾਲ ਸੁਬਾਹ ਨਾਸ਼ਤੇ ਦਾ ਬਹੁਤ ਜ਼ਿਆਦਾ ਮਜ਼ਾ ਆਉਂਦਾ ਵਾ। 5 ਤੋਂ 7 ਮਿੰਟ ਤੱਕ ਜਿਹੜਾ ਨਾ ਮੈਂ ਇਹਨਾਂ ਨੂੰ ਲਸੂੜਿਆਂ ਨੂੰ ਉਬਾਲਿਆ ਵਾ। ਆਹਿਸਤਾ ਆਹਿਸਤਾ ਇਹਨਾਂ ਨੂੰ ਉਲਟਾ ਪਲਟਾ ਕੇ ਇਹਨਾਂ ਦੀਆਂ ਸਾਈਡਾਂ ਚੇਂਜ ਕੀਤੀਆਂ ਤਾਂ ਕਿ ਉੱਤੇ ਵਾਲੇ ਅਤੇ ਥੱਲੇ ਵਾਲੇ ਜਿਹੜੇ ਆ ਨਾ ਲਸੂੜੇ ਬਿਲਕੁਲ ਇੱਕ ਜੈਸੇ ਗਲ ਜਾਣ। ਲਸੂੜਿਆਂ ਨੂੰ ਅਸੀਂ ਜ਼ਿਆਦਾ ਨਹੀਂ ਗਲਾਉਣਾ ਕਿਉਂਕਿ ਨਰਮ ਹੁੰਦੇ ਨੇ। ਇਹਨਾਂ ਦੇ ਅੰਦਰ ਲੇਸਦਾਰ ਮਾਦਾ ਹੁੰਦਾ। ਜੇ ਅਗਰ ਜ਼ਿਆਦਾ ਗਲਾ ਲਈਏ ਤਾਂ ਫਿਰ ਇਹ ਨਾ ਖਰਾਬ ਹੋ ਜਾਂਦੇ। ਇਹਨਾਂ ਦਾ ਅਚਾਰ ਖ਼ਰਾਬ ਹੋਣ ਦਾ ਖਦਸ਼ਾ ਹੁੰਦਾ ਹੈ। ਉਬਾਲਣ ਤੋਂ ਬਾਅਦ ਅਸੀਂ ਇਹਨਾਂ ਨੂੰ ਲਸੂੜਿਆਂ ਨੂੰ ਕਿਸੇ ਛਾਨਣੇ ਵਿੱਚ ਜਾਂ ਟੋਕਰੀ ਵਿੱਚ ਕੱਢ ਕੇ ਪਾਣੀ ਦੇ ਵਿੱਚੋਂ ਅਤੇ ਇਹਨਾਂ ਨੂੰ ਠੰਡਿਆਂ ਕਰ ਲੈਣਾ ਵਾ। ਮੈਂ ਸਟੀਲ ਦੇ ਛਾਨੇ ਦੇ ਵਿੱਚ ਇਹਨਾਂ ਨੂੰ ਕੱਢ ਕੇ ਲਸੂੜਿਆਂ ਨੂੰ ਅਤੇ ਠੰਡਾ ਕਰ ਲਿਆ ਵਾ। ਲਸੂੜੇ ਦਾ ਅਚਾਰ ਜਿਹੜਾ ਨਾ ਸਾਡਿਆਂ ਖਾਣਿਆਂ ਦੇ ਵਿੱਚ ਪਸੰਦੀਦਾ ਅਚਾਰ ਜਿਹੜਾ ਨਾ ਦਰਜਾ ਰੱਖਦਾ ਵਾ ਅਤੇ ਇਹਨੂੰ ਲੋਕ ਜਿਹੜੇ ਨਾ ਬਹੁਤ ਜ਼ਿਆਦਾ ਸ਼ੌਕ ਨਾਲ ਖਾਂਦੇ ਨੇ। ਮੈਨੂੰ ਆਪ ਜ਼ਾਤੀ ਤੌਰ 'ਤੇ ਵੀ ਲਸੂੜੇ ਦਾ ਅਚਾਰ ਬਹੁਤ ਪਸੰਦ ਆ। ਸਾਡੇ ਇਲਾਕੇ ਦੇ ਵਿੱਚ ਅੱਗੇ ਤਾਂ ਲਸੂੜੇ ਜਿਹੜੇ 5-7 ਸਾਲਾਂ ਤੋਂ ਖ਼ਰਾਬ ਹੋ ਜਾਂਦੇ ਸੀ। ਇਸ ਸਾਲ ਫਿਰ ਬਹੁਤ ਅੱਛੇ ਕਿਸਮ ਦੇ ਨਾਲ ਲਸੂੜੇ ਆਏ ਨੇ। ਪਿਛਲੀਆਂ ਸਾਲਾਂ ਵਿੱਚ ਤਾਂ ਲਸੂੜਿਆਂ ਦੀ ਫਸਲ ਨੂੰ ਕੀੜਾ ਲੱਗ ਜਾਂਦਾ ਸੀ, ਲੇਕਿਨ ਇਸ ਸਾਲ ਅੱਲਾਹ ਤਾਲਾ ਦੀ ਮਿਹਰਬਾਨੀ ਨਾਲ ਲਸੂੜਾ ਫਿਰ ਮਾਰਕੀਟ ਵਿੱਚ ਆਇਆ ਹੈ। ਇਸ ਵਾਸਤੇ ਮੈਂ ਪਹਿਲੀ ਫੁਰਸਤ ਵਿੱਚ ਲਸੂੜੇ ਲੈ ਕੇ ਅਤੇ ਉਹਨਾਂ ਦਾ ਅਚਾਰ ਪਾਉਣ ਦੀ ਨਾ ਕੋਸ਼ਿਸ਼ ਕੀਤੀ ਆ। ਲਸੂੜੇ ਠੰਡੇ ਕਰਕੇ ਹੁਣ ਅਸੀਂ ਇਹਦੀਆਂ ਟੋਪੀਆਂ ਲਾ ਲਾਂਗੇ। ਟੋਪੀਆਂ ਇਹਦੀਆਂ ਸਾਫ਼ ਕਰਕੇ ਅੱਛੀ ਤਰ੍ਹਾਂ ਇਹਦੀਆਂ ਡੰਡੀਆਂ ਨਾਲੋਂ ਲਾ ਕੇ ਅਤੇ ਇਹਨੂੰ ਅਸੀਂ ਧੁੱਪ ਵਿੱਚ 1 ਤੋਂ 2 ਘੰਟੇ ਜਿਹੜੇ ਆ ਨਾ ਤੁਸੀਂ ਇਹਨੂੰ ਧੁੱਪ 'ਚ ਪਾਉਣਾ ਹੈ ਤਾਂ ਕਿ ਇਹਦਾ ਪਾਣੀ ਜਿਹੜਾ ਫਾਲਤੂ ਆ ਸੁੱਕ ਜਾਏ। ਫਰਜ਼ ਕੀਤਾ ਅਗਰ ਤੁਹਾਡੇ ਕੋਲ ਧੁੱਪ ਨਹੀਂ ਹੈ, ਤੁਹਾਨੂੰ ਧੁੱਪ ਮੁਯੱਸਰ ਨਹੀਂ ਹੈ ਅਤੇ ਫਿਰ ਤੁਸੀਂ ਇਹਨਾਂ ਨੂੰ 3 ਤੋਂ 4 ਘੰਟੇ ਜਿਹੜੇ ਆ ਨਾ ਪੱਖੇ ਦੇ ਥੱਲੇ ਪਤਲੇ ਪਤਲੇ ਫੈਲਾ ਕੇ ਕੱਪੜੇ ਦੇ ਉੱਤੇ ਇਹਨਾਂ ਨੂੰ 3-4 ਘੰਟੇ ਤੱਕ ਹਵਾ ਲਵਾ ਲਓ ਤਾਂ ਕਿ ਇਹਨਾਂ ਦਾ ਨਾ ਫਾਲਤੂ ਪਾਣੀ ਸੁੱਕ ਜਾਏ। ਮੈਂ ਇਹਨਾਂ ਲਸੂੜਿਆਂ ਨੂੰ 3 ਤੋਂ 4 ਘੰਟੇ ਤੱਕ ਨਾ ਧੁੱਪ ਵਿੱਚ ਪਾਇਆ। ਇਹਨਾਂ ਦਾ ਨਾ ਪਾਣੀ ਬਹੁਤ ਅੱਛੀ ਤਰ੍ਹਾਂ ਖੁਸ਼ਕ ਹੋ ਜਾਵੇ। ਲਸੂੜਿਆਂ ਨੂੰ ਖੁਸ਼ਕ ਕਰਨ ਤੋਂ ਬਾਅਦ ਅਸੀਂ ਉਹਨਾਂ ਨੂੰ ਖੁੱਲ੍ਹੇ ਬਰਤਨ ਵਿੱਚ ਕੱਢ ਲਿਆ ਹੈ। ਕੱਢ ਕੇ ਉਹਦੇ ਉੱਤੇ 1 ਚਮਚ ਵੱਡਾ ਜਿਹੜਾ ਡੋਂਗੇ ਦਾ ਹਲਦੀ ਦਾ ਪਾ ਕੇ ਅਤੇ 2 ਚਮਚ ਨਮਕ ਦੇ ਪਾ ਕੇ ਇਹਨਾਂ ਨੂੰ ਅੱਛੀ ਤਰ੍ਹਾਂ ਮਿਕਸ ਕਰਕੇ ਅਤੇ ਇੱਕ ਬੰਦ ਢੱਕਣ ਵਾਲੇ ਡੱਬੇ ਵਿੱਚ ਪਾ ਕੇ ਜਾਂ ਬਰਤਨ ਵਿੱਚ ਦੇਗਚੀ ਜਾਂ ਪਤੀਲੇ ਵਿੱਚ ਪਾ ਕੇ ਅਤੇ ਤੁਸੀਂ ਇਹਨੂੰ ਤਕਰੀਬਨ 24 ਘੰਟੇ ਲਈ ਨਾ ਰੱਖ ਦੇਣਾ ਤਾਂ ਕਿ ਇਹਦੇ ਵਿੱਚ ਜਿਹੜਾ ਨਮਕ ਅੱਛੀ ਤਰ੍ਹਾਂ ਰਚ ਜਾਵੇ ਅਤੇ ਨਾਲੇ ਜਿਹੜੇ ਲਸੂੜੇ ਦਾ ਫਾਲਤੂ ਪਾਣੀ ਆ
ਉਹ ਵੀ ਨਿਕਲ ਜਾਂਦਾ ਜਦੋਂ ਅਸੀਂ ਇਹਨੂੰ 24 ਘੰਟੇ ਤੱਕ ਰੱਖਦੇ ਹਾਂ ਇਸ ਤਰ੍ਹਾਂ ਨਮਕ ਲਾ ਕੇ, ਤੇ ਇਹਦਾ ਫਾਲਤੂ ਪਾਣੀ ਸਾਰਾ ਨਿਕਲ ਜਾਂਦਾ ਹੈ, ਜਿਹਦੀ ਵਜ੍ਹਾ ਤੋਂ ਇਹਦੀ ਨਾ ਜ਼ਿੰਦਗੀ ਵੱਧ ਜਾਂਦੀ ਹੈ। ਇਸ ਤਰ੍ਹਾਂ ਅਚਾਰ ਤੁਸੀਂ ਪਾਓਗੇ ਤੇ ਉਹਨੂੰ ਤਕਰੀਬਨ ਸਾਰਾ ਸਾਲ ਖਾਓਗੇ। ਬੜਾ ਬਿਹਤਰੀਨ ਕਿਸਮ ਦਾ ਅਚਾਰ ਜਿਹੜਾ ਨਾ ਤਿਆਰ ਹੋ ਜਾਏਗਾ। ਅਚਾਰ ਨੂੰ ਮੈਂ ਅੱਛੀ ਤਰ੍ਹਾਂ ਨਮਕ ਲਾ ਕੇ ਤੇ ਇੱਕ ਹਾਂਡੀ ਇੱਕ ਦੇ ਵਿੱਚ ਪਾ ਕੇ ਪੈਨ ਆਪਣੇ ਦੇ ਵਿੱਚ, ਤੇ ਇਹਨੂੰ ਰਾਤ ਸਾਰੀ ਰੱਖ ਛੱਡਿਆ। ਤਕਰੀਬਨ 12 ਤੋਂ 14 ਘੰਟੇ ਬਾਅਦ ਰੱਖਣ ਤੋਂ ਬਾਅਦ ਅਸੀਂ ਇਹਨੂੰ ਨਾ ਅਚਾਰ ਨੂੰ ਜਿਹੜਾ ਇੱਕ ਛਾਨੇ ਦੇ ਵਿੱਚ ਨਿਚੋੜ ਲਵਾਂਗੇ, ਤਾਂ ਕਿ ਜਿਹੜਾ ਫਾਲਤੂ ਪਾਣੀ ਲਸੂੜਿਆਂ ਨੇ ਛੱਡਿਆ ਹੋਇਆ ਵਾ ਉਹ ਨਿਕਲ ਜਾਏ। ਹੁਣ ਮੈਂ ਇਸ ਤਰ੍ਹਾਂ ਨਾ ਇਹਨਾਂ ਨੂੰ ਹਾਂਡੀ ਵਿੱਚ ਪਾ ਕੇ ਤੇ ਇਹਨਾਂ ਨੂੰ ਢੱਕ ਦੇਣਾ, ਤੇ ਢੱਕ ਕੇ ਇਹਨਾਂ ਨੂੰ 24 ਘੰਟਿਆਂ ਲਈ 24 ਘੰਟੇ ਨਹੀਂ ਤੇ 12 ਤੋਂ 14 ਘੰਟੇ ਇੱਕ ਰਾਤ 'ਤੇ ਜ਼ਰੂਰ ਇਹਨਾਂ ਨੂੰ ਰੱਖਣਾ, ਤਾਂ ਕਿ ਇਹਨਾਂ ਦੇ ਵਿੱਚ ਨਮਕ ਅੱਛੀ ਤਰ੍ਹਾਂ ਜਜ਼ਬ ਹੋ ਜਾਵੇ। ਤੇ ਫਾਲਤੂ ਪਾਣੀ ਜਿਹੜਾ ਹੁੰਦਾ ਇਹ ਲਸੂੜੇ ਨੂੰ ਖ਼ਰਾਬ ਕਰਦਾ ਹੈ, ਉਹਨੂੰ ਲੇਸਦਾਰ ਮਾਦਾ ਪੈਦਾ ਕਰ ਦਿੰਦਾ ਹੈ। ਅਗਰ ਅਸੀਂ ਇਹਨੂੰ ਨਿਚੋੜ ਦੇਵਾਂਗੇ ਤੇ ਫਾਲਤੂ ਪਾਣੀ ਸਾਰਾ ਨਿਕਲ ਜਾਏਗਾ। ਅਗਲੇ ਦਿਨ ਮੈਂ ਜਿਹੜੇ ਆ ਨਾ ਲਸੂੜੇ ਇਹਨਾਂ ਨੂੰ ਨਿਚੋੜ ਲਿਆ ਵਾ। ਹੁਣ ਮੈਂ ਇਹਨਾਂ ਨੂੰ ਬਾਲਟੀ ਵਿੱਚ ਪਾਵਾਂਗੀ। ਲਸੂੜੇ ਪਾਉਣ ਲਈ ਜਿਹੜਾ ਸਾਨੂੰ ਮਸਾਲਾ ਚਾਹੀਦਾ ਆ, ਉਹ ਅਸੀਂ ਨਾ 100 ਗ੍ਰਾਮ ਦੇ ਹਿਸਾਬ ਨਾਲ ਮੈਂ ਸਾਰੇ ਮਸਾਲੇ ਲੈ ਲਏ ਆ, ਕਿਉਂਕਿ ਮੇਰੇ 5 ਕਿਲੋ ਲਸੂੜੇ ਸਨ। ਅੱਧਾ ਕਿਲੋ ਮੈਂ ਨਮਕ ਲੈ ਲਿਆ, 100 ਗ੍ਰਾਮ ਸੌਂਫ, 100 ਗ੍ਰਾਮ ਮੇਥਰੇ, 100 ਗ੍ਰਾਮ ਕਲਵੰਜੀ, 100 ਗ੍ਰਾਮ ਜਿਹੜਾ ਨਾ ਗਰਮ ਮਸਾਲਾ ਸਾਬਤ, ਜ਼ੀਰਾ, ਸੁੱਕਾ ਧਨੀਆ, ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ, ਲਾਲ ਮਿਰਚਾਂ ਕੁੱਟੀਆਂ ਹੋਈਆਂ, ਇਹ ਸਾਰੀਆਂ ਚੀਜ਼ਾਂ ਨਾ ਮੈਂ ਲੈ ਕੇ ਤੇ ਮਿਕਸ ਕਰ ਲਿਆ। ਸੌਂਫ ਹੈ 100 ਗ੍ਰਾਮ, ਹਲਦੀ 100 ਗ੍ਰਾਮ ਲਈਏ, ਕਲਵੰਜੀ 100 ਗ੍ਰਾਮ ਲਈਏ, ਮੇਥਰੇ ਲਏ ਨੇ 100 ਗ੍ਰਾਮ, ਗਰਮ ਮਸਾਲਾ ਤੇ 50 ਗ੍ਰਾਮ ਜਿਹੜੀ ਹੈ ਨਾ ਟਾਟਰੀ ਲੈ ਲਈਏ। ਟਾਟਰੀ ਜਿਹੜੀ ਹੈ ਨਾ ਇਹਦੀ ਜ਼ਿੰਦਗੀ ਹੁੰਦੀ ਹੈ। 100 ਗ੍ਰਾਮ ਕੁੱਟੀਆਂ ਮਿਰਚਾਂ ਲੈ ਲਈਆਂ ਨੇ। ਇਹਨਾਂ ਤਮਾਮ ਮਸਾਲਿਆਂ ਨੂੰ ਮਿਲਾ ਕੇ ਤੇ ਜਿਹੜੇ ਬਰਤਨ ਵਿੱਚ ਤੁਸੀਂ ਪਾਉਣਾ, ਮੈਂ ਪਲਾਸਟਿਕ ਦੀ ਇੱਕ ਬਾਲਟੀ ਲਈ ਆ, ਉਹਦੇ ਵਿੱਚ ਜਿਹੜਾ ਨਾ ਮੈਂ ਇਹਨੂੰ ਆਪਣੇ ਅਚਾਰ ਨੂੰ ਪਾਵਾਂਗੀ, ਜਿਹੜਾ ਤੇ ਏਅਰ ਟਾਈਟ ਹੋ ਜਾਏਗਾ। ਏਅਰ ਟਾਈਟ ਹੋਣ ਦੀ ਵਜ੍ਹਾ ਤੋਂ ਅਚਾਰ ਜਲਦੀ ਖ਼ਰਾਬ ਨਹੀਂ ਹੁੰਦਾ। ਸੁੱਕਾ ਧਨੀਆ 100 ਗ੍ਰਾਮ ਲੈ ਲਿਆ। ਇਹਨਾਂ ਤਮਾਮ ਚੀਜ਼ਾਂ ਨੂੰ ਮਿਕਸ ਕਰਕੇ ਹੁਣ ਅਸੀਂ ਇਹਦੇ ਵਿੱਚ ਨਾ ਤਹਿ ਦਰ ਤਹਿ ਲਸੂੜਿਆਂ ਦੇ ਵਿੱਚ ਬਾਲਟੀ ਦੇ ਵਿੱਚ ਪਹਿਲੋਂ ਨਮਕ ਤੇ ਮਸਾਲੇ ਦੀ ਤਹਿ ਲਾਵਾਂਗੇ, ਫਿਰ ਇਹਦੇ ਵਿੱਚ ਲਸੂੜੇ ਪਾ ਦਾਂਗੇ। ਮਸਾਲੇ ਦੀ ਤਹਿ ਲਾਉਣ ਤੋਂ ਬਾਅਦ ਇਹਦੇ ਵਿੱਚ ਨਾ ਮੈਂ ਲਸੂੜੇ ਪਾ ਦਿੱਤੇ। ਇਸੇ ਤਰ੍ਹਾਂ ਥੋੜ੍ਹੇ ਥੋੜ੍ਹੇ ਲਸੂੜੇ ਪਾਵਾਂਗੇ ਤੇ ਥੋੜ੍ਹਾ ਥੋੜ੍ਹਾ ਉੱਤੇ ਨਾ ਨਮਕ ਦੀ ਤਹਿ ਲਾਉਂਦੇ ਜਾਵਾਂਗੇ। ਇਸ ਤਰ੍ਹਾਂ ਤਹਿ ਦਰ ਤਹਿ ਨੂੰ ਮਸਾਲੇ ਵਿੱਚ ਪਾ ਕੇ ਅਸੀਂ ਅਚਾਰ ਪਾ ਦੇਵਾਂਗੇ। ਨਾਜ਼ਰੀਨ, ਮੇਰੀ ਇਹ ਕੋਸ਼ਿਸ਼ ਹੁੰਦੀ ਹੈ ਕਿ ਬਹੁਤ ਆਸਾਨ ਅਤੇ ਅੱਛਾ ਤਰੀਕੇ ਨਾਲ ਜਿਹੜੇ ਆ ਨਾ ਤੁਹਾਨੂੰ ਕੋਈ ਵੀ ਡਿਸ਼ ਸਿਖਾਵਾਂ। ਖ਼ਾਸ ਤੌਰ 'ਤੇ ਅੱਜ ਕੱਲ੍ਹ ਦੀਆਂ ਛੋਟੀਆਂ ਬੱਚੀਆਂ ਜਿਹੜੀਆਂ ਨੇ ਨਾ ਨਵੀਆਂ ਆਉਣ ਵਾਲੀਆਂ, ਉਹਨਾਂ ਨੂੰ ਇਹ ਅੱਛੀ ਤਰ੍ਹਾਂ ਸਮਝ ਆ ਜਾਵੇ। ਅਤੇ ਪੰਜਾਬੀ ਦੇ ਵਿੱਚ ਮੈਂ ਆਪਣਾ ਪ੍ਰੋਗਰਾਮ ਇਸ ਵਾਸਤੇ ਸ਼ੁਰੂ ਕੀਤਾ ਸੀ ਕਿ ਸਾਡੀਆਂ ਬਹੁਤ ਸਾਰੀਆਂ ਐਸੀਆਂ ਖਵਾਤੀਨ ਨੇ ਜਿਹੜੀਆਂ ਨਾ ਉਰਦੂ ਅਤੇ ਅੰਗਰੇਜ਼ੀ ਨੂੰ ਨਹੀਂ ਸਮਝ ਸਕਦੀਆਂ। ਇਸ ਵਾਸਤੇ ਮੈਂ ਪੰਜਾਬੀ ਵਿੱਚ ਇਹ ਪ੍ਰੋਗਰਾਮ ਸ਼ੁਰੂ ਕੀਤਾ ਸੀ, ਤਾਂ ਕਿ ਮੇਰੀ ਹਰ ਭੈਣ, ਬੇਟੀ ਅਤੇ ਮਾਂ ਨੂੰ ਜਿਹੜੀ ਹੈ ਨਾ ਇਹ ਚੀਜ਼ਾਂ ਦੀ ਸਮਝ ਆ ਜਾਏ। ਕਿਉਂਕਿ ਜਦੋਂ ਅਸੀਂ ਅੰਗਰੇਜ਼ੀ ਵਿੱਚ ਨਾਂ ਲੈਂਦੇ ਹਾਂ ਚੀਜ਼ਾਂ ਦੇ, ਅਤੇ ਬੱਚੀਆਂ ਨੂੰ ਸਮਝ, ਜਿਹੜੀਆਂ ਖਵਾਤੀਨ ਹੁੰਦੀਆਂ ਨੇ ਉਹਨਾਂ ਨੂੰ ਸਮਝ ਨਹੀਂ ਹੁੰਦੀ, ਬਹੁਤਾ ਪੜ੍ਹੀਆਂ ਲਿਖੀਆਂ ਨਹੀਂ ਹੁੰਦੀਆਂ। ਇਸ ਵਾਸਤੇ ਮੇਰੀ ਕੋਸ਼ਿਸ਼ ਹੈ ਕਿ ਬਹੁਤ ਆਸਾਨ ਤਰੀਕੇ ਨਾਲ ਤੁਹਾਨੂੰ ਇਹ ਗੱਲਾਂ ਸਮਝਾਈਆਂ ਜਾਣ, ਅਤੇ ਮਸਾਲਿਆਂ ਦੇ ਅਤੇ ਸਾਰੀਆਂ ਸ਼ੈਵਾਂ ਦੇ ਨਾਮ ਜਿਹੜੇ ਆ ਨਾ ਪੰਜਾਬੀ 'ਚ ਲਏ ਜਾਣ, ਤਾਂ ਕਿ ਸਾਰੀਆਂ ਭੈਣਾਂ ਨੂੰ ਅਤੇ ਸਾਰੇ ਜਿਹੜੇ ਮੇਰੇ ਭਰਾ ਨੇ ਉਹਨਾਂ ਨੂੰ ਸਮਝ ਆ ਜਾਵੇ। ਲਸੂੜਿਆਂ ਨੂੰ ਮੈਂ ਬਾਲਟੀ ਦੇ ਵਿੱਚ ਤਹਿ ਪਾ ਲਿਆ ਵਾ, ਅਤੇ ਉੱਤੇ ਇਹਦੇ ਮਸਾਲਾ ਪਾ ਲਿਆ ਵਾ। ਹੁਣ ਅਸੀਂ ਇਹਨੂੰ ਅੱਛੀ ਤਰ੍ਹਾਂ ਮਸਾਲੇ ਨਾਲ ਢੱਕ ਦੇਵਾਂਗੇ। ਫਿਰ ਅਸੀਂ ਇਹਦੇ ਵਿੱਚ ਤੇਲ ਪਾਵਾਂਗੇ।
ਤੇਲ ਅਸੀਂ ਇੰਨਾ ਪਾਉਣਾ ਹੈ ਕਿ ਜਿਹਦੇ ਨਾਲ ਲਸੂੜੇ ਡੁੱਬ ਜਾਣ, ਕਿਉਂਕਿ ਤੇਲ ਜਿਹੜਾ ਹੁੰਦਾ ਹੈ ਨਾ ਇਹ ਲਸੂੜੇ ਨੂੰ ਸਾਰੀ ਸਾਲ ਬਚਾਉਂਦਾ ਆ, ਉਹਨੂੰ ਉੱਲੀ ਨਹੀਂ ਲੱਗਦੀ ਅਤੇ ਉਹ ਖ਼ਰਾਬ ਨਹੀਂ ਹੁੰਦਾ। ਇਸ ਤੇ ਅਚਾਰ ਨੂੰ ਅਗਰ ਤੁਸੀਂ 4 ਸਾਲ ਵੀ ਸਾਂਭ ਕੇ ਰੱਖੋਗੇ, ਇਹਦੇ ਵਿੱਚ ਗੰਦਾ ਚਮਚ ਨਾ ਪਾਓਗੇ ਤਾਂ ਬਹੁਤ 4 ਸਾਲ ਤੱਕ ਵੀ ਤੁਹਾਡਾ ਅਚਾਰ ਇਨਸ਼ਾਅੱਲਾ ਖ਼ਰਾਬ ਨਹੀਂ ਹੋਏਗਾ। ਨਾਜ਼ਰੀਨ, ਮੇਰੀ ਇਸ ਕਾਵਿਸ਼ ਨੂੰ ਸਰਾਇਆ ਜ਼ਰੂਰ ਕਰੋ, ਲਾਈਕ ਅਤੇ ਕਮੈਂਟ ਕਰਿਆ ਕਰੋ। ਅਤੇ ਮੇਰੀ ਇਹ ਕੋਸ਼ਿਸ਼ ਹੁੰਦੀ ਆ ਕਿ ਮੈਂ ਤੁਹਾਨੂੰ ਹਰ ਤਰ੍ਹਾਂ ਮੁਤਮਈਨ ਕਰ ਸਕਾਂ। ਫਿਰ ਵੀ ਅਗਰ ਮੇਰੀਆਂ ਕੋਈ ਗਲਤੀਆਂ ਨੇ ਤਾਂ ਤੁਸੀਂ ਉਹਨਾਂ ਨੂੰ ਜ਼ਰੂਰ ਕੱਢਿਆ ਕਰੋ ਤਾਂ ਕਿ ਮੇਰੀ ਇਸਲਾਹ ਹੋ ਸਕੇ। ਮੇਰੇ ਚੈਨਲ ਨੂੰ ਲਾਈਕ ਅਤੇ ਸਬਸਕ੍ਰਾਈਬ ਕਰਿਆ ਕਰੋ ਤਾਂ ਕਿ ਜ਼ਿਆਦਾ ਤੋਂ ਜ਼ਿਆਦਾ ਲੋਕਾਂ ਤੱਕ ਜਿਹੜਾ ਹੈ ਨਾ ਮੇਰਾ ਚੈਨਲ ਜਾ ਸਕੇ। ਮੈਂ ਪੰਜਾਬੀ ਵਿੱਚ ਚੈਨਲ ਸ਼ੁਰੂ ਕੀਤਾ ਸੀ ਕਿ ਤਾਂ ਕਿ ਸਾਡੀ ਮਾਂ ਬੋਲੀ ਪੰਜਾਬੀ ਦੀ ਹਿਫਾਜ਼ਤ ਹੋ ਸਕੇ, ਕਿਉਂਕਿ ਜਿੱਥੇ ਦੂਸਰੀਆਂ ਜ਼ਬਾਨਾਂ ਤਰੱਕੀ ਕਰ ਰਹੀਆਂ ਨੇ, ਸਾਡੀ ਪੰਜਾਬੀ ਜਿਹੜੀ ਹੈ ਨਾ ਪਿੱਛੇ ਜਾਂਦੀ ਜਾ ਰਹੀ ਹੈ। ਇਸ ਵਾਸਤੇ ਮੈਂ ਇਸ ਪੰਜਾਬੀ ਜ਼ਬਾਨ ਨੂੰ ਜਿਹੜਾ ਹੈ ਨਾ ਪ੍ਰਮੋਟ ਕਰਨਾ ਚਾਹੁੰਦੀ ਹਾਂ। ਇਸ ਵਾਸਤੇ ਮੈਂ ਪੰਜਾਬੀ ਦੇ ਵਿੱਚ ਆਪਣਾ ਇਹ ਚੈਨਲ ਸ਼ੁਰੂ ਕੀਤਾ। ਇਸ ਵਾਸਤੇ ਤੁਸੀਂ ਪਲੀਜ਼ ਮੇਰੀ ਇਸ ਕੋਸ਼ਿਸ਼ ਨੂੰ ਸਰਾਹੋ ਅਤੇ ਮੇਰੀ ਮਦਦ ਕਰੋ। ਹੈਲੋ, ਹੁਣ ਸਾਡਾ ਤੇਲ ਮੁਕੰਮਲ ਤੌਰ 'ਤੇ ਤਿਆਰ ਹੋ ਗਿਆ। 5 ਤੋਂ 7 ਦਿਨਾਂ ਦੇ ਵਿੱਚ ਇਹ ਮੁਕੰਮਲ ਤੌਰ 'ਤੇ ਖਾਣ ਦੇ ਕਾਬਲ ਹੋ ਜਾਏਗਾ। ਨਾਜ਼ਰੀਨ, ਤੁਸੀਂ ਲਸੂੜੇ ਦਾ ਅਚਾਰ ਇਸ ਤਰ੍ਹਾਂ ਪਾਓ ਅਤੇ ਇੰਜੋਏ ਕਰੋ। ਮੈਨੂੰ ਇਜਾਜ਼ਤ ਦਿਓ, ਆਪਣੀਆਂ ਦੁਆਵਾਂ ਵਿੱਚ ਯਾਦ ਰੱਖਿਆ ਜੇ। ਅੱਲਾ ਹਾਫਿਜ਼।